जो इत्थे बाबा दीप सिंह जी गुरमत ज्ञान संगीत अकैडमी चल रही, लड़कियां दा 3 सालां दा गुरमत दा कोर्स है। कीर्तन दी सिखलाई, तबले दी सिखलाई नाल गुरबाणी दी संख्या, किवें बच्चे अरदासां करदे ने, किवें तुसीं सारा नज़ारा वेखदे ही हो, किवें बच्चे सारे जुड़ रहे ने। ਇਹ ਅਕੈਡਮੀ ਦੇ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਜੋ ਹੁਣ ਖੁੱਲ ਰਹੇ ਨੇ। 10 ਤਰੀਕ 10 ਅਪ੍ਰੈਲ ਦੁਪਹਿਰੀ 12 ਵਜੇ ਇੱਥੇ ਇੰਟਰਵਿਊ ਹੋਏਗੀ ਬੱਚਿਆਂ ਦੀ। 8ਵੀਂ ਪਾਸ ਬੱਚੇ ਵੀ ਇਸ ਵਾਰੀ ਲਏ ਜਾਣਗੇ। ਉਹਨਾਂ ਦੀ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਤਾਬਕ ਫ੍ਰੀ ਕਰਾਈ ਜਾਏਗੀ। ਉਹ ਤੁਹਾਡੀ ਸੰਗਤ ਵੱਲੋਂ, ਤੁਹਾਡੀ ਮਾਇਆ ਚੋਂ 9ਵੀਂ 10ਵੀਂ 11ਵੀਂ ਤੇ 12ਵੀਂ ਦੀ ਪੜ੍ਹਾਈ ਬਿਲਕੁਲ ਫ੍ਰੀ ਕਰਾਈ ਜਾਏਗੀ। ਜਿਹੜੇ ਬੱਚੇ ਇੱਥੇ ਦਾਖਲ ਹੋਣਗੇ ਉਹਨਾਂ ਦੀ 10 ਅਪ੍ਰੈਲ ਦਿਨ ਬੁੱਧਵਾਰ 12 ਵਜੇ ਜੋ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾ ਬੰਦੀ ਛੋੜ ਪਬਲਿਕ ਸਕੂਲ, ਇਸ ਜਗ੍ਹਾ ਤੇ ਨਵੇਂ ਬੱਚਿਆਂ ਦੀ ਇੰਟਰਵਿਊ ਹੈ। ਤੇ ਇਹ ਜਿਹੜੇ ਟਰਸਟ ਦੇ ਨੰਬਰ ਟੀਵੀ ਤੇ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਲਓ ਕਿ ਕਿਹੜੀ ਚੀਜ਼ ਲੈ ਕੇ ਆਉਣੀ ਹੈ ਤੇ ਉਸ ਹਿਸਾਬ ਨਾਲ ਉਹਨਾਂ ਨੂੰ ਫਿਰ ਇੱਥੇ ਦਾਖਲ ਕੀਤਾ ਜਾਏਗਾ ਨਵੇਂ ਸੈਸ਼ਨ ਵਾਸਤੇ। ਇਹ ਬੇਨਤੀਆਂ ਪ੍ਰਵਾਨ। 20 ਅਪ੍ਰੈਲ ਨੂੰ 20 ਅਪ੍ਰੈਲ ਇਹ ਮਾਰਚ ਦਾ ਮਹੀਨਾ, 20 ਅਪ੍ਰੈਲ ਨੂੰ ਜੋ ਰਹਿਣ ਸਭਾਈ ਸਮਾਗਮ ਰੱਖੇ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਪਉਵਿੰਡ ਸਾਹਿਬ। ਆਖੋ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਜਿਹੜੇ ਬਾਹਰ ਵਾਲੇ ਸੁਣਦੇ ਹੋ ਟਿਕਟਾਂ ਟੁਕਟਾਂ ਬੁੱਕ ਕਰਾ ਲਓ, ਪਰਿਵਾਰਾਂ ਸਮੇਤ ਪਹੁੰਚਣਾ। ਤੇ ਇੱਥੇ ਜਿਹੜੀਆਂ ਸੰਗਤਾਂ ਸੁਣਦੀਆਂ ਨੇ, ਜੇ ਅੱਗੇ ਤੁਸੀਂ 10-10 ਪ੍ਰੇਮੀਆਂ ਨੂੰ ਲੈ ਕੇ ਆਉਂਦੇ, ਉੱਥੇ 100-100 ਪ੍ਰੇਮੀਆਂ ਨੂੰ ਲੈ ਕੇ ਆਉਣਾ, 200-200 ਪ੍ਰੇਮੀਆਂ ਨੂੰ। ਆਪਣੇ ਦਸਵੰਧ ਵਿੱਚੋਂ ਬੱਸਾਂ ਬੁੱਕ ਕਰ ਲਓ, ਗੱਡੀਆਂ ਬੁੱਕ ਕਰ ਲਓ, ਜਿਵੇਂ ਵੀ ਤੁਸੀਂ ਆ ਸਕਦੇ ਹੋ ਨਾ। 20 ਅਪ੍ਰੈਲ ਨੂੰ ਤਕਰੀਬਨ ਸ਼ਾਮੀ 4 ਵਜੇ ਤੱਕ ਪਹੁੰਚ ਜਾਣਾ ਤੇ ਲੰਗਰ ਪ੍ਰਸ਼ਾਦ ਛਕ ਕੇ ਸਾਰੀਆਂ ਸੰਗਤਾਂ ਨੇ ਫਿਰ ਚੌਂਕੜੇ ਮਾਰ ਕੇ ਬਹਿ ਜਾਣਾ, ਕਿਉਂਕਿ ਕਾਫੀ ਵੱਡਾ ਉੱਥੇ ਹਾਲ ਹੈ, 20-25 ਹਜ਼ਾਰ ਸਰੀਰ ਬਹਿ ਜਾਂਦਾ। ਪਰ ਪਿਛਲੀ ਵਾਰੀ ਉਹ ਹਾਲ ਵੀ ਛੋਟਾ ਪੈ ਗਿਆ ਸੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ। ਜਿੰਨੀ ਸੰਗਤ ਅੰਦਰ ਸੀ ਓਨੀ ਸੰਗਤ ਬਾਹਰ ਬੈਠੀ ਸੀ, ਇਹਨਾਂ ਪ੍ਰਬੰਧ ਕਰਨਾ ਪੈ ਗਿਆ। ਇਸ ਕਰਕੇ 4 ਵਜੇ ਦੇ ਕਰੀਬ ਸਾਰੀ ਸੰਗਤ ਪਹੁੰਚਿਓ, ਲੰਗਰ ਪ੍ਰਸ਼ਾਦ ਛਕ ਕੇ ਸਭ ਨੇ ਫਿਰ ਚੌਂਕੜੇ ਮਾਰ ਕੇ ਮਹਾਰਾਜ ਜੀ ਦੀ ਕਿਰਪਾ ਨਾਲ ਬਹਿ ਜਾਣਾ। 9 ਤੋਂ 3 ਵਜੇ ਤੱਕ ਰਹਿਣ ਸਬਾਈ ਦਾ ਸਮਾਂ ਹੋਏਗਾ 20 ਅਪ੍ਰੈਲ ਨੂੰ। ਔਰ ਮੈਂ ਬਾਪੂ ਖੰਡੇ ਵਾਲੇ ਦੀ ਗੋਦੀ 'ਚ ਕਹਿ ਰਿਹਾ, ਰਹਿਣ ਸਬਾਈ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੀ ਇੰਨੀ ਤਾਕਤ ਹੈ, ਇੰਨੀ ਤਾਕਤ ਹੈ। ਇੱਕ ਰਾਤ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਲੇਖੇ ਵਿੱਚ ਲਾ ਦਿਓ, ਰਹਿਣ ਸਬਾਈ ਕੱਟ ਲਓ, ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਦੁੱਖਾਂ ਦੀਆਂ ਤੁਹਾਡੀਆਂ ਰਾਤਾਂ ਕੱਟ ਦੇਣੀਆਂ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਮੈਂ ਗੁਰੂ ਦੀ ਹਜ਼ੂਰੀ 'ਚ ਬੈਠਾ ਖਰਾ ਵਚਨ ਕਰ ਰਿਹਾ। ਪਿਛਲੀ ਵਾਰੀ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ ਜਦੋਂ ਮੈਂ ਅੰਦਰ ਐਂਟਰ ਹੋਣ ਲੱਗਾ ਸਾਂ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ ਰਹਿਣ ਸਬਾਈ ਲਈ। ਪਿਛਲੀ ਵਾਰੀ ਹੋਈ ਸੀ 20 ਮਈ ਨੂੰ, ਇਸ ਵਾਰੀ ਆ ਰਹੀ 20 ਅਪ੍ਰੈਲ ਨੂੰ। ਤੇ ਜਦੋਂ ਮੈਂ ਐਂਟਰ ਹੋਣ ਲੱਗਾ 2 ਸ਼ਰੀਰ ਮੈਨੂੰ ਮਿਲੇ ਸੀ ਵੀਲ ਚੇਅਰ ਦੇ ਉੱਤੇ। ਆ ਲੱਖ ਤੋਂ ਥਲਵਾ ਹਿੱਸਾ ਕੰਮ ਨਹੀਂ ਸੀ ਕਰਦਾ ਉਹਨਾਂ ਦਾ, ਤੇ ਇੱਕ ਦੀ ਤੇ ਸਾਡੇ ਤੱਕ ਰਿਪੋਰਟ ਆ ਗਈ, ਦੂਜਿਆਂ ਨੇ ਸੰਪਰਕ ਨਹੀਂ ਕੀਤਾ। ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਪਿਛਲੇ ਸਾਲ ਵੀਲ ਚੇਅਰ ਤੇ ਸੀ ਉਹ ਬੱਚਾ, ਤੇ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਇੱਕ ਰਾਤ ਰਹਿਣ ਸਬਾਈ ਕੱਟਣ ਦਾ ਸਦਕਾ ਉਹ ਆਪਣੇ ਪੈਰਾਂ ਤੇ ਖੜਾ ਹੋ ਗਿਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪਰ ਤੱਕ ਕਰਾਮਾਤ ਜਿਨੇ ਵੇਖਣੀ ਹੈ ਨਾ, ਉਹ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਤੇ ਜਨਮ ਸਥਾਨ ਦੇ ਉੱਤੇ ਆ ਕੇ ਪਉਵਿੰਡ ਸਾਹਿਬ ਰਹਿਣ ਸਬਾਈ ਕੱਟ ਲਿਓ। ਦੁੱਧ ਵਾਲਿਆਂ ਨੂੰ ਦੁੱਧ ਮਿਲਣੇ ਨੇ, ਪੁੱਤ ਵਾਲਿਆਂ ਨੂੰ ਪੁੱਤ ਮਿਲਣੇ, ਜਿਨ੍ਹਾਂ ਦੇ ਕਾਰੋਬਾਰ ਰੁਕੇ ਪਏ ਬਾਪੂ ਨੇ ਉਹ ਚਲਾਉਣੇ ਨੇ, ਬਰਕਤਾਂ ਪਾਉਣੀਆਂ ਨੇ, ਜਿਨ੍ਹਾਂ ਦੇ ਵੀਜ਼ੇ ਵੂਜ਼ੇ ਨਹੀਂ ਲੱਗਦੇ ਉਹ ਲਵਾਉਣੇ, ਜੋ ਕੁਝ ਮਰਜ਼ੀ ਲੈ ਲਓ। ਤੇ ਸੱਚੀ ਗੱਲ, ਰਹਿਣ ਸਬਾਈ ਕੱਟ ਕੇ ਜੇ ਬਾਬਾ ਦੀਪ ਸਿੰਘ ਨੂੰ ਮੰਗ ਲਓਗੇ, ਬਾਬਾ ਦੀਪ ਸਿੰਘ ਵੀ ਤੁਹਾਡੇ ਨਾਲ ਹੀ ਤੁਰ ਪੈਣਗੇ। ਸਤਿ ਸ੍ਰੀ ਅਕਾਲ। 100 ਪ੍ਰੇਮੀਆਂ ਨੂੰ, 200 ਪ੍ਰੇਮੀਆਂ ਨੂੰ ਪ੍ਰੇਰਨਾ, 500 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਪਉਵਿੰਡ ਸਾਹਿਬ ਭਿੱਖੀਵਿੰਡ ਦੇ ਕੋਲ ਇਹ ਅਸਥਾਨ ਹੈ। ਭਿੱਖੀਵਿੰਡ ਭਰ ਲੈਣਾ ਗੂਗਲ ਦੇ ਉੱਤੇ, ਪਉਵਿੰਡ ਸਾਹਿਬ ਭਰ ਲੋਗੇ ਉਹ ਵੀ ਆ ਜਾਏਗਾ। ਜਿਹਨੂੰ ਕੁਝ ਨਾ ਸਮਝ ਆਵੇ ਕਿ ਕਿੱਥੇ ਪਹੁੰਚਣਾ ਕਿੱਥੇ ਜਾਣਾ, ਉਹ ਦੁਪਹਿਰੀ 3 ਵਜੇ ਦੇ ਕਰੀਬ ਸਾਰੇ ਪ੍ਰੇਮੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਪਹੁੰਚ ਜਾਣ।
ਦੁਪਹਿਰੀ 3 ਵਜੇ 20 ਅਪ੍ਰੈਲ ਨੂੰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਸੰਗਤਾਂ ਪਹੁੰਚ ਜਾਣ। ਉੱਥੋਂ ਫਿਰ ਬੱਸਾਂ ਤੁਹਾਨੂੰ ਪੌਵਿੰਡ ਸਾਹਿਬ ਲੈ ਵੀ ਜਾਣਗੀਆਂ, ਵਾਪਸੀ ਤੇ ਛੱਡ ਵੀ ਦੇਣਗੀਆਂ। ਇਹ ਜ਼ਰੂਰੀ ਬੇਨਤੀ ਹੈ, ਇੱਕ ਦੂਜੇ ਨੂੰ ਮੈਸੇਜ ਕਰ ਦਿਓ। 20 ਅਪ੍ਰੈਲ ਦੀਆਂ ਤਿਆਰੀਆਂ ਕਰ ਲਓ ਹੁਣ ਤੋਂ ਹੀ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਆਪਣੇ ਆਪਣੇ ਦੁੱਖਾਂ ਨੂੰ ਕਟਵਾਉਣ ਦਾ ਸਮਾਂ ਇਹ ਹੁਣ ਰਹਿਣ ਸਬਾਈ ਆ ਵੀ ਬੜੇ ਮਹੀਨਿਆਂ ਬਾਅਦ ਰਹੀ ਹੈ, ਬਹੁਤ ਮਹੀਨਿਆਂ ਬਾਅਦ ਆਪਾਂ ਕਰ ਰਹੇ ਰਹਿਣ ਸਬਾਈ। ਸਭ ਨੂੰ ਬੇਨਤੀ, ਸਭ ਨੇ ਹਾਜ਼ਰੀਆਂ ਵੱਧ ਚੜ ਕੇ ਭਰਨੀਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਸਮੇਂ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ YouTube ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ, ਨਗਰਾਂ ਪਿੰਡਾਂ ਸ਼ਹਿਰਾਂ 'ਚ ਇਕੱਤਰਿਤ ਹੋਇਆ ਔਰ ਹੋ ਰਿਹਾ। ਤੇ ਜਿਹੜੇ ਇੱਥੇ ਬੈਠੇ ਹੋ, ਜਿਹੜੇ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਮਾਣ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਇਹ YouTube ਦਾ ਲਿੰਕ ਤੁਹਾਡੇ ਸਾਰਿਆਂ ਤੱਕ ਪਹੁੰਚ ਚੁੱਕਿਆ। ਵੱਧ ਤੋਂ ਵੱਧ ਇਹ ਲਿੰਕ ਨੂੰ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਲੈ ਸਕਣ। ਨਵਾਂ ਸਾਲ ਅਸੀਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਚੜ੍ਹਾਉਣਾ ਹੈ। ਔਰ ਇਹ ਜੋ ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਕਰ ਲਓ। ਆਓ ਰੋਜ਼ਾਨਾ ਦੀ ਧਰਮ ਭਾਵਨਾ ਹੋਈ, ਗੁਰੂ ਰਾਮਦਾਸ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ, ਚਰਨਾਂ 'ਚ ਖੰਡੇ ਵਾਲਾ ਬਾਪੂ ਦੀਪ ਸਿੰਘ ਬੈਠਾ ਹੈ। ਤੇ ਬੜੇ ਪਿਆਰ ਦੇ ਵਿੱਚ ਸਾਰੀ ਸੰਗਤ ਕੁਝ ਕਮੈਂਟ, ਪਹਿਲੇ ਵਾਹਿਗੁਰੂ ਗੁਰੂ ਮੰਤਰ ਦਾ ਜਾਪ, ਹਾਜ਼ਰੀ ਲਾਇਓ ਪਿਆਰ ਨਾਲ ਜੀ। ਵਾਹਿਗੁਰੂ सच नानक होसी सच एक ओंकार
है भी सच, नानक होसी भी सच, एक ओंकार सतनाम करता पुरख निर्भव निर्वैर अकाल मूरत अजूनी सरपम गुर प्रसाद जप आद सच जुगाद सच है भी सच, नानक होसी भी सच, एक ओंकार सतनाम करता पुरख निर्भव निर्वैर अकाल मूरत अजूनी सरपम गुर प्रसाद जप आद सच जुगाद सच है भी सच, नानक होसी भी सच। धन गुरु रामदास जी मैं तेरा, 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 मैं तेरा, मैं तेरा, मैं तेरा, तू मेरा, मैं तेरा, मैं तेरा, मैं तेरा, तू मेरा, मैं तेरा, मैं तेरा, मैं तेरा, तू मेरा, मैं तेरा, मैं तेरा, मैं तेरा, तू मेरा। धन बाबा दीप सिंह जी मैं तेरा, 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 मैं तेरा, मैं तेरा, मैं तेरा, तू मेरा, मैं तेरा, मैं तेरा, मैं तेरा, तू मेरा, मैं तेरा, मैं तेरा, मैं तेरा, तू मेरा, मैं तेरा, मैं तेरा, मैं तेरा, तू मेरा। धन गुरु रामदास जी मैं तेरा, धन गुरु रामदास जी मैं तेरा, धन बाबा दीप सिंह जी मैं तेरा, धन बाबा दीप सिंह जी मैं तेरा, वाਹਿਗੁਰੂ ਵਾਹਿਗੁਰੂ 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 ਵਾਹਿਗੁਰੂ
ਧੰਨ ਵਾਹਿਗੁਰੂ ਜਪੋ ਜੀ ਵਾਹਿਗੁਰੂ 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 ਧੰਨ ਵਾਹਿਗੁਰੂ ਬੋਲੇ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ। ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਰੋਜ਼ ਆਪਾਂ ਕੁਝ ਕੁ ਬੇਨਤੀਆਂ ਕਰਦੇ ਆਂ, ਉਹ ਕਰਕੇ ਫਿਰ ਸ਼ਬਦ ਪੜ੍ਹਦੇ ਹਾਂ। ਪਹਿਲੀ ਬੇਨਤੀ ਸੁਣਿਓ। ਸਾਡੀ ਸੋਚ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਜਿਹੜੀ ਸਹੀ ਤੇ ਗਲਤ ਵਿੱਚ ਭੇਦ ਕਰ ਸਕਦੀ ਹੈ। ਸਾਡੀ ਸੋਚ ਬੜੀ ਸ਼ਕਤੀਸ਼ਾਲੀ ਹੈ, ਸਹੀ ਵਿੱਚ ਤੇ ਗਲਤ ਵਿੱਚ ਭੇਦ ਕਰ ਸਕਦੀ ਹੈ। ਕੀ ਸਹੀ ਹੈ ਕੀ ਗਲਤ ਹੈ ਬੰਦਾ ਕਰ ਸਕਦਾ ਹੈ। ਸੋਚ ਇਹੋ ਜਿਹੀ ਹੈ, ਇੰਨੀ ਸ਼ਕਤੀਸ਼ਾਲੀ ਹੈ ਜਿਹੜੀ ਬੰਦੇ ਨੂੰ ਉੱਤੇ ਵੀ ਉਠਾ ਸਕਦੀ ਹੈ ਤੇ ਥੱਲੇ ਵੀ ਸੁੱਟ ਸਕਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਸੋਚ ਵਿੱਚ ਏਡੀ ਤਾਕਤ ਹੈ, ਬੰਦੇ ਨੂੰ ਉਤਾਂ ਵੀ ਲਿਜਾ ਸਕਦੀ ਹੈ, ਥੱਲੇ ਵੀ ਸੁੱਟ ਸਕਦੀ ਹੈ। ਇਸੇ ਲਈ ਤੇ ਰੋਜ਼ ਅਸੀਂ ਅਰਦਾਸ ਕਰਦੇ ਹਾਂ, ਗਰੀਬ ਨਿਵਾਜ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਸੋਚ ਉੱਚੀ ਮਤ ਉੱਚੀ। ਔਰ ਸੱਚਾਈ ਇਹ ਮਨ ਨੀਵਾਂ ਹੋਏਗਾ ਮਤ ਤਾਂ ਉੱਚੀ ਹੋਏਗੀ। ਜੇ ਪਿਆਰਿਓ ਮਨ ਨੀਵਾਂ ਹੋਏਗਾ ਮਤ ਤਾਂ ਉੱਚੀ ਹੋਏਗੀ, ਤੇ ਜੇ ਮਨ ਉੱਚਾ ਹੋ ਗਿਆ ਨਾ ਤੇ ਮਤ ਨੂੰ ਨੀਵੇਂ ਹੁੰਦਿਆਂ ਸਮਾਂ ਨਹੀਂ ਲੱਗਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੋਚ ਵਿੱਚ ਬੜੀ ਪਾਵਰ ਹੈ, ਸੋਚ ਵਿੱਚ ਬੜੀ ਸ਼ਕਤੀ ਹੈ, ਸੋਚ ਸਾਡੀ ਬੜੀ ਸ਼ਕਤੀਸ਼ਾਲੀ ਹੈ। ਇਸ ਕਰਕੇ ਹਰ ਵੇਲੇ ਚੰਗਾ ਸੋਚੋ, ਪੋਜ਼ਿਟਿਵ ਸੋਚੋ। ਹਰ ਵੇਲੇ ਅੰਦਰ ਨੈਗੇਟਿਵਿਟੀ ਦੇ ਖਿਆਲ ਨਾ ਬਣਾਓ। ਹਾਏ ਕੀ ਬਣੇਗਾ, ਕਿੱਦਾਂ ਹੋ ਜਾਏਗਾ, ਕੋਈ ਨਹੀਂ। ਜਿੰਨੇ ਹੁਣ ਤੱਕ ਸਾਂਭਿਆ ਉਹਨੇ ਅੱਗੇ ਵੀ ਸਾਂਭਣਾ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਇਹ ਵੀ ਬੜੀ ਕੰਮ ਆਏਗੀ। ਹੁਣ ਮੰਨ ਲਓ ਕਿਸੇ ਕੰਮ 'ਚ ਸਾਨੂੰ ਸਫਲਤਾ ਮਿਲ ਗਈ, ਸਫਲਤਾ ਦੀ ਖੁਸ਼ੀ ਮਨਾਉਣੀ ਚੰਗੀ ਗੱਲ ਹੈ, ਕੋਈ ਗਲਤ ਨਹੀਂ, ਚੰਗੀ ਗੱਲ ਹੈ। ਕਿਸੇ ਕੰਮ ਦੇ ਵਿੱਚ ਸਾਨੂੰ ਸਫਲਤਾ ਮਿਲ ਰਹੀ, ਸਫਲਤਾ ਦੀ ਖੁਸ਼ੀ ਮਨਾਉਣੀ ਚੰਗੀ ਗੱਲ, ਪਰ ਇਸ ਤੋਂ ਵੀ ਵੱਧ ਜ਼ਰੂਰੀ ਪਤਾ ਕੀ ਹੈ? ਅਸਫਲਤਾ ਤੋਂ ਸਿੱਖਣਾ। ਅਸਫਲਤਾ ਤੋਂ ਸਿੱਖਣਾ ਇਹ ਤੋਂ ਵੀ ਵੱਧ ਜ਼ਰੂਰੀ ਹੈ। ਆ ਮੇਰੇ ਉੱਤੇ ਫਲਾਣੇ ਵੇਲੇ ਇਹੋ ਜਿਹੀ ਸਿਚੁਏਸ਼ਨ ਬਣੀ ਸੀ, ਕਾਰਨ ਕੀ ਸੀ ਇਹਦਾ? ਕਾਰਨ ਅਸਫਲਤਾ ਤੋਂ ਸਿੱਖਣਾ। ਸਫਲਤਾ ਦੀ ਖੁਸ਼ੀ ਮਨਾਉਣੀ ਚੰਗੀ ਗੱਲ ਹੈ, ਮਨਾਉਣੀ ਹੈ, ਪਰ ਉਸ ਤੋਂ ਵੀ ਜ਼ਰੂਰੀ ਅਸਫਲਤਾ ਤੋਂ ਸਿੱਖਣਾ ਤੇ ਉਹ ਸਿੱਖ ਕੇ ਦੁਬਾਰਾ ਉਹ ਗਲਤੀ ਨੂੰ ਰਿਪੀਟ ਨਾ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ। ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ, ਇਹ ਵੀ ਲਾਈਫ 'ਚ ਕੰਮ ਆਏਗੀ। ਤੇ ਜਿਹੜੇ ਆਲਸੀ ਲੋਕ ਨੇ ਨਾ ਉਹ ਧਿਆਨ ਨਾਲ ਸੁਣਨ। ਜਿਹੜੇ ਲਾਈਵ ਵਿੱਚ ਤੁਸੀਂ ਸੁਣ ਰਹੇ ਹੋ, ਜੇ ਕੋਈ ਆਲਸ ਕਰਨ ਵਾਲਾ ਬੈਠਾ ਹੈ, ਇਹ ਕਿਸੇ ਨੇ ਸੱਚਾਈ ਕਹੀ ਏ, ਕਹਿੰਦੇ ਆਲਸੀ ਲੋਕਾਂ ਦਾ ਨਾ ਤੇ ਕੋਈ ਵਰਤਮਾਨ ਹੁੰਦਾ ਹੈ ਤੇ ਨਾ ਹੀ ਕੋਈ ਭਵਿੱਖ ਹੁੰਦਾ ਹੈ। ਉਦਮੀ ਲੋਕਾਂ ਦਾ ਵਰਤਮਾਨ ਹੈ, ਉਦਮੀ ਲੋਕਾਂ ਦਾ ਹੀ ਭਵਿੱਖ ਹੁੰਦਾ, ਆਲਸੀਆਂ ਦਾ ਨਹੀਂ। ਕਿਸੇ ਵੀ ਕੰਮ ਦੇ ਵਿੱਚ ਆਲਸ ਨਾ ਕਰੋ। ਕੋਈ ਵੀ ਤੁਹਾਡੀ ਫੀਲਡ ਤੇ ਡਟ ਕੇ ਮਿਹਨਤ ਕਰੋ, ਆਲਸੀ ਨਾ ਬਣੋ, ਉਦਮੀ ਬਣੋ। ਜਦੋਂ ਉਦਮ ਕਰੋਗੇ ਨਾ, ਉਦਮ, ਫਿਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੇ ਚਰਨਾਂ ਦੇ ਵਿੱਚੋਂ ਸਫਲਤਾ ਤੁਹਾਡੀ ਝੋਲੀ 'ਚ ਪਾਉਣਗੇ। ਆਲਸੀਆਂ ਦਾ ਨਾ ਵਰਤਮਾਨ ਹੈ, ਨਾ ਕੋਈ ਭਵਿੱਖ ਹੁੰਦਾ ਹੈ। ਇਸ ਕਰਕੇ ਅਸੀਂ ਆਲਸੀ ਨਹੀਂ ਬਣਨਾ ਹੈ ਜੀ। ਛੋਟੇ ਹੁੰਦਿਆਂ ਅਸੀਂ ਪੜ੍ਹਦੇ ਸਨ, ਇੱਕ ਸਟੋਰੀ ਸੀ, ਉਹਦੀ ਅਖੀਰ ਤੇ ਸਿੱਖਿਆ ਪਤਾ ਕੀ ਸੀ? ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਰੱਬ ਵੀ, ਪਰਮੇਸ਼ਰ ਵੀ
ਉਹਨਾਂ ਦੀ ਮਦਦ ਕਰਦਾ ਜਿਹੜੇ ਪਹਿਲੇ ਆਪਣੀ ਮਦਦ ਆਪ ਕਰਦੇ ਨੇ। ਆਲਸੀਆਂ ਦੀ ਨਹੀਂ, ਆਲਸੀਆਂ ਦਾ ਕੁਝ ਵੀ ਨਹੀਂ, ਨਾ ਵਰਤਮਾਨ ਨਾ ਭਵਿੱਖ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੇ ਆਲਸੀ ਨਹੀਂ ਬਣਨਾ, ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਹਰ ਵੇਲੇ ਬਿਜ਼ੀ ਰੱਖਣਾ। ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਬਿਜ਼ੀ ਰੱਖੋ, ਕਿਉਂਕਿ ਸੱਚਾਈ ਏ ਬਿਜ਼ੀ ਬੰਦੇ ਨੂੰ ਦੁਖੀ ਹੋਣ ਦਾ ਕਈ ਵਾਰੀ ਸਮਾਂ ਨਹੀਂ ਮਿਲਦਾ। ਜਿਹੜਾ ਬਿਜ਼ੀ ਏ ਪਰੇਸ਼ਾਨ ਹੋਣ ਦਾ ਸਮਾਂ ਨਹੀਂ ਮਿਲਦਾ, ਕਲਪਨਾ ਦਾ ਸਮਾਂ ਨਹੀਂ ਮਿਲਦਾ। ਮੈਂ ਆਹ ਕੰਮ ਕੀਤਾ, ਹੁਣ ਆਹ ਮੁੱਕ ਗਿਆ ਨਾ, ਚਲੋ ਹੁਣ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਨਾ। ਚੱਲ ਮੇਰੇ ਕੋਲ ਦੁਕਾਨਦਾਰੀ ਚੋਂ ਟਾਈਮ ਮਿਲ ਗਿਆ, ਚੱਲ 2 ਪਾਠ ਜਪਜੀ ਸਾਹਿਬ ਦੀ ਹਾਜ਼ਰੀ ਲਾ। ਚੱਲ ਹੁਣ ਮੈਨੂੰ ਆਹ ਸਮਾਂ ਮਿਲਿਆ, ਚਲੋ ਆਪਣੇ ਆਪ ਨੂੰ ਬਿਜ਼ੀ ਕਰਨਾ ਨਾ। ਹੁਣ ਬਾਣੀ ਵੀ ਪੜ੍ਹ ਲਈ, ਨੇਮ ਵਾਵਾ ਬਾਬਾ ਜੀ ਨੇ ਸੇਵਾ ਲੈ ਲਈ, ਕਾਰੋਬਾਰ ਵੀ ਹੋ ਕੇ ਚੱਲ ਬੱਚਿਆਂ ਨਾਲ ਸਮਾਂ ਬਤੀਤ ਕਰ ਲੈ। ਆਪਣੇ ਆਪ ਨੂੰ ਬਿਜ਼ੀ ਰੱਖਣਾ। ਜਦੋਂ ਬੰਦਾ ਬਿਜ਼ੀ ਰਹਿੰਦਾ ਹੈ ਨਾ ਤੇ ਫਿਰ ਪਿਆਰਿਓ ਸੱਚਾਈ ਏ, ਸੱਚਾਈ ਉਹਨੂੰ ਦੁਖੀ ਹੋਣ ਦਾ ਵੀ ਸਮਾਂ ਨਹੀਂ ਜੇ ਮਿਲਦਾ ਜਦੋਂ ਬਿਜ਼ੀ ਰਹੇਗਾ। ਆਲਸੀ ਨਾ ਬਣੋ, ਆਪਣੇ ਆਪ ਨੂੰ ਹਰ ਵੇਲੇ ਬਿਜ਼ੀ ਰੱਖੋ। ਜੇ ਬੱਚੇ ਪੜ੍ਹਾਈ ਕਰਦੇ ਨੇ, ਹੁਣ ਆਹ ਸਬਜੈਕਟ ਦੀ ਮੈਂ ਪੜ੍ਹਾਈ ਕਰ ਲਈ, ਹੁਣ ਦੂਜਾ ਸਬਜੈਕਟ ਮੈਂ ਪੜ੍ਹਨਾ, ਚਲੋ ਪੜ੍ਹਾਈ ਜੋ ਹੋਮਵਰਕ ਮਿਲਿਆ ਤੁਸੀਂ ਕੰਪਲੀਟ ਕਰ ਲਿਆ, ਚਲ ਕੋਈ ਨਹੀਂ, 1 ਘੰਟਾ ਮੈਂ ਹਾਰਮੋਨੀਅਮ ਸਿੱਖਣਾ, ਮੈਂ ਤਬਲਾ ਸਿੱਖਣਾ, ਕੋਈ ਵੀ ਗੁਣ ਹੈ ਕਿਸੇ ਵੀ ਢੰਗ ਦਾ ਉਹਨੂੰ ਮੈਂ ਆਪਣੇ ਅੰਦਰ ਪੈਦਾ ਕਰਨਾ। ਆਹ ਚੀਜ਼ ਵੀ ਮੈਂ ਸਿੱਖਣਾ, ਉਹ ਚੀਜ਼ ਵੀ ਸਿੱਖਣਾ, ਚਲੋ ਆਹ ਸਿੱਖ ਲਈ ਹੁਣ ਚੀਜ਼, 1 ਘੰਟੇ ਦਾ ਸਮਾਂ ਮਿਲਿਆ, ਚਲ ਫਲਾਣੀ ਜਗ੍ਹਾ ਜਾ ਕੇ ਬੱਚਿਆਂ ਨਾਲ ਖੇਡ ਲੈਨੇ ਆ, ਐਕਸਰਸਾਈਜ਼ ਹੋ ਜਾਏਗੀ, ਮੇਰੀ ਸਰੀਰ ਮੇਰਾ ਤੰਦਰੁਸਤ ਰਹੇਗਾ। ਆਪਣੇ ਆਪ ਨੂੰ ਇਦਾਂ ਜਦੋਂ ਬਿਜ਼ੀ ਰੱਖੋਗੇ ਨਾ, ਫਿਰ ਸੱਚਾਈ ਏ ਦੁਖੀ ਹੋਣ ਦਾ ਵੀ ਸਮਾਂ ਨਹੀਂ ਜੇ ਮਿਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਦੋਂ ਬਿਜ਼ੀ ਆਪਣੇ ਆਪ ਨੂੰ ਰੱਖੋਗੇ ਨਾ ਤੇ ਤੁਹਾਡੀ ਫਿਕਰ ਤੁਹਾਡੀ ਨਹੀਂ ਰਹੇਗੀ, ਹੈ ਜੀ, ਫਿਕਰ ਤੁਹਾਡੀ ਨਹੀਂ ਰਹੇਗੀ। ਨਹੀਂ ਤੇ ਫਿਕਰਾਂ 'ਚ ਬੰਦਾ ਸੜਦਾ ਹੈ, ਫਿਕਰ 'ਚ ਰਵਾਂਗੇ ਤੇ ਖੁਦ ਸੜਾਂਗੇ। ਸੱਚੀ ਗੱਲ ਏ, ਬੇਫਿਕਰੇ ਰਵਾਂਗੇ ਨਾ ਤੇ ਸੱਚਾਈ ਏ ਦੁਨੀਆ ਸੜੇਗੀ ਤੁਹਾਡੇ ਕੋਲੋਂ। ਉਹ ਸੜਦੇ ਨੇ, ਸਾਨੂੰ ਕੀ ਲੈਣਾ ਦੇਣਾ, ਅਸੀਂ ਤੇ ਬੇਫਿਕਰੇ ਜੇ ਰਹਿਣਾ। ਤੇ ਇਹ ਬੇਫਿਕਰਾ ਆਪਾਂ ਨੂੰ ਮਿਲੇਗਾ ਕਦੋਂ? ਜਦੋਂ ਅਸੀਂ ਇਹ ਸੰਗਤ ਕਰਾਂਗੇ, ਜਦੋਂ ਮਹਾਂਪੁਰਖਾਂ ਦੀ ਸੰਗਤ ਕਰਾਂਗੇ, ਜਦੋਂ ਰੰਗਿਆਂ ਹੋਇਆਂ ਦੀ ਸੰਗਤ ਕਰਾਂਗੇ, ਜਦੋਂ ਰਹਿਣ ਸਬਾਈਆਂ 'ਚ ਭੱਜ ਭੱਜ ਕੇ ਜਾਵਾਂਗੇ, ਜਦੋਂ ਚੁਪਹਿਰਿਆਂ 'ਚ ਭੱਜ ਭੱਜ ਕੇ ਜਾਵਾਂਗੇ, ਬਾਬਾ ਦੀਪ ਸਿੰਘ ਕੋਲ ਭੱਜ ਭੱਜ ਕੇ ਜਾਵਾਂਗੇ, ਗੁਰੂ ਰਾਮਦਾਸ ਕੋਲ ਭੱਜ ਭੱਜ ਕੇ ਜਾਵਾਂਗੇ, ਫਿਰ ਬੇਫਿਕਰੇ ਜੇ ਰਵਾਂਗੇ। ਬੇਫਿਕਰੇ ਜੇ, ਇਹ ਨਹੀਂ ਕਿ ਫਿਕਰ ਆਈ ਨਹੀਂ, ਆਈ ਏ ਪਰ ਇੱਥੇ ਨਹੀਂ ਆਉਣ ਦਿੱਤੀ। ਇਹ ਨਹੀਂ ਕਿ ਦੁੱਖ ਆਇਆ ਨਹੀਂ, ਆਇਆ ਪਰ ਇੱਥੇ ਨਹੀਂ ਆਉਣ ਦਿੱਤਾ। ਤਕਲੀਫ ਆਈ ਨਹੀਂ, ਆਈ ਏ ਪਰ ਇੱਥੇ ਨਹੀਂ ਆਉਣ ਦਿੱਤੀ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਫਿਕਰ 'ਚ ਰਵਾਂਗੇ ਖੁਦ ਸੜਾਂਗੇ, ਤੇ ਜੇ ਬੇਫਿਕਰੇ ਜੇ ਰਵਾਂਗੇ ਨਾ ਦੁਨੀਆ ਸੜੇ। ਅਸੀਂ ਦੁਨੀਆ ਨੂੰ ਸਾੜਨਾ ਨਹੀਂ, ਸਾਡਾ ਇਹ ਮੋਟਿਵ ਨਹੀਂ। ਮੈਂ ਇੱਕ ਐਗਜ਼ਾਮਪਲ ਦੇ ਰਿਹਾ, ਉਦਾਹਰਣ ਦੇ ਰਿਹਾ ਕਿ ਜੇ ਅਸੀਂ ਬੇਫਿਕਰੇ ਰਵਾਂਗੇ ਨਾ, ਹਰ ਵੇਲੇ ਹਾਸਾ ਹੀ ਰਹੇਗਾ ਚਿਹਰੇ ਦੇ ਉੱਤੇ, ਹਸੂ ਕਰਦੇ ਰਵਾਂਗੇ। ਲੋਕੀ ਕਹਿਣਗੇ ਯਾਰ ਏਡਾ ਮੁਸੀਬਤ ਭਰਿਆ ਸਮਾਂ ਆਇਆ, ਇੰਨਾ ਟਾਈਟ ਹੋ ਗਿਆ, ਇੰਨਾ ਤਾਂ ਵੀ ਹੱਸਦਾ, ਤਾਂ ਵੀ ਟੈਨਸ਼ਨ ਦਿਮਾਗ ਤੇ ਨਹੀਂ ਲਾਈ। ਤੇ ਟੈਨਸ਼ਨ ਲਾਵਾਂ ਕਿਉਂ? ਜਿੰਨੇ ਟੈਨਸ਼ਨ ਦਿੱਤੀ ਜਾਣੇ ਤੇ ਉਹ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਉਹਨੇ ਕੱਢ ਵੀ ਲੈਣਾ ਹੈ। ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਅੱਜ ਆਇਆ ਨਿਕਲ ਜਾਣਾ, ਇਹ ਵੀ ਬੀਤ ਜਾਏਗਾ ਜੀ। ਉਤਰਾਈਆਂ ਚੜਾਈਆਂ ਹੁੰਦੀਆਂ ਨੇ ਲਾਈਫ ਦੇ ਵਿੱਚ, ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਉਤਰਾਈਆਂ ਚੜਾਈਆਂ ਲਾਈਫ 'ਚ ਆਉਣਗੀਆਂ, ਪਰ ਬੰਦਾ ਬੇਫਿਕਰ ਰਹਿੰਦਾ। ਮੈਂ ਜਿਵੇਂ ਕੱਲ ਅਨਾਉਂਸਮੈਂਟ ਕਰਤੀ ਸੀ ਕੀਰਤਨ ਦੇ ਵਿੱਚ, ਚੱਲਦੇ ਕੀਰਤਨ 'ਚ ਲਾਈਵ 'ਚ ਇਸ ਵੇਲੇ ਇਹੋ ਜਿਹੀ ਪੋਜੀਸ਼ਨ ਚੱਲ ਰਹੀ ਹੈ ਕਿ ਸੇਵਾਵਾਂ ਦੇ ਕੰਮਾਂ ਦੇ ਕਰਕੇ ਇੰਨੀ ਟਾਈਟਨੈਸ ਹੋਈ ਪਈ। ਮੈਂ ਕੱਲ ਖੁੱਲ ਕੇ ਬੋਲਿਆ ਸਾਂ ਸੰਗਤ ਵਿੱਚ ਕਿ ਜੇ ਕਿਸੇ ਕੋਲ ਮਾਇਆ ਪਈ, ਉਧਾਰ ਵੀ ਭਾਵੇਂ ਸਾਨੂੰ ਦੇ ਦੇਵੇ, 2-4 ਮਹੀਨਿਆਂ 'ਚ ਮੋੜ ਦੇਾਂਗੇ ਹੌਲੀ ਹੌਲੀ ਕਰਕੇ। ਥੋੜਾ ਬਹੁਤਾ ਵਿਆਜ ਵੀ ਕਿਸੇ ਨੇ ਲੈਣਾ ਲੈ ਲਵੇ, ਹੌਲੀ ਹੌਲੀ ਕਰਕੇ ਮੋੜ ਦੇਾਂਗੇ। ਹੁਣ ਇਹਦਾ ਮਤਲਬ ਇਹ ਥੋੜੀ ਕਿ ਮੈਨੂੰ ਇਹ ਟੈਨਸ਼ਨ ਆਈ ਹੈ ਤੇ ਮੈਂ ਹਰ ਵੇਲੇ ਕੋਈ ਸੋਚੀ ਜਾਵਾਂ ਹਾਏ ਮਰ ਗਏ, ਹਾਏ ਮਰ ਗਏ, ਹਾਏ ਮਰ ਗਏ। ਨਹੀਂ, ਰਹਿਣਾ ਬੇਫਿਕਰੇ ਜਾਈਏ, ਕੋਈ ਨਹੀਂ। ਬਾਬਾ ਜਾਣੇ, ਬਾਬੇ ਦੀਆਂ ਸੇਵਾਵਾਂ ਜਾਣਨ, ਹੈ ਜੀ। ਅਸਲੀਅਤ 'ਚ ਸੇਵਾ
ਦੇਣ ਦਾ ਆਨੰਦ ਵੀ ਉੱਥੇ ਹੀ ਆਉਂਦਾ ਜਿੱਥੇ ਸੱਚਮੁੱਚ ਲੋੜ ਹੈ। ਜਿੱਥੇ ਭਰਿਆ ਪਿਆ ਸਭ ਕੁਝ ਉਧਰ ਦੇਈ ਜਾਓਗੇ ਤੇ ਏਡਾ ਫਾਇਦਾ ਨਹੀਂ ਹੁੰਦਾ। ਹਾਂਜੀ, ਤਾਂ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਇਹ ਮੇਰਾ ਵਿਸ਼ਾ ਨਹੀਂ ਸੀ, ਕੁਦਰਤੀ ਗੱਲ ਆ ਗਈ ਕਿ ਜੇ ਫਿਕਰ ਵਿੱਚ ਰਵਾਂਗੇ ਨਾ ਖੁਦ ਸੜਾਂਗੇ। ਖੁਦ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਓ, ਇੰਨਾ ਬਿਜ਼ੀ ਕਰ ਲਓ, ਬੇਫਿਕਰੇ ਜੇ ਰਹੋ, ਹਰ ਵੇਲੇ ਬੇਫਿਕਰੇ ਜੇ। ਜਦੋਂ ਬੇਫਿਕਰੇ ਜੇ ਰਹੋਗੇ ਨਾ ਦੁਨੀਆ ਸੜੇਗੀ। ਯਾਰ ਇਹਦੇ ਤੇ ਇਹੋ ਜਿਹਾ ਸਮਾਂ ਆ ਗਿਆ ਤਾਂ ਵੀ ਹੱਸੀ ਜਾਂਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਇਹ ਬੇਫਿਕਰ ਹੋ ਕੇ ਰਹਿਣਾ ਮੈਨੂੰ ਸਿਖਾਇਆ ਕਿੰਨੇ? ਕਿੰਨੇ ਸਿਖਾਇਆ ਮੈਨੂੰ? ਮੈਨੂੰ ਦਾ ਮਤਲਬ ਤੁਹਾਨੂੰ, ਸਾਨੂੰ ਸਾਰਿਆਂ ਨੂੰ ਕਿੰਨੇ ਸਿਖਾਤਾ ਬੇਫਿਕਰ ਹੋ ਕੇ ਰਹਿਣਾ? ਇਹ ਸਿਖਾਇਆ ਮੈਨੂੰ ਮੇਰੇ ਕਲਗੀਧਰ ਪਾਤਸ਼ਾਹ ਨੇ। ਹਾਂਜੀ, ਇਹ ਸਿਖਾਇਆ ਮੈਨੂੰ ਮੇਰੇ ਗੁਰਦੇਵ ਪਿਤਾ ਨੇ। ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਵੀ ਢੀਮ ਦਾ ਸਰਾਣਾ ਹੈ। ਹਾਂਜੀ, ਪੈਰਾਂ ਦੇ ਵਿੱਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਸਿਰ ਤੇ ਤਾਜ ਨਹੀਂ, ਹੱਥ ਤੇ ਬਾਜ ਨਹੀਂ, ਫਿਰ ਵੀ ਮਾਲਕ ਬੇਫਿਕਰਾ ਜਿਹਾ ਹੋਇਆ ਪਿਆ, ਕਹਿੰਦਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ, ਤਦ ਬਿਨ ਰੋਗ ਰਜਾਈਆਂ ਦਾ, ਓਢਣ ਨਾਗ ਨਿਵਾਸਾਂ ਦੇ ਰਹਿਣਾ। ਬੇਫਿਕਰ 'ਚ ਰਹਿਣਾ ਉਹਨੇ ਸਿਖਾਇਆ ਸਾਨੂੰ, ਉਹਨੇ। ਬਸ ਉਹਦਾ ਪੱਲਾ ਨਹੀਂ ਛੱਡਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣ ਲਓ। ਸਵਰਨ ਹੈ ਨਾ, ਅਸੀਂ ਕਈਆਂ ਨੂੰ ਸਵਰਨ ਦਾ ਬੜਾ ਸ਼ੌਂਕ ਹੁੰਦਾ ਹੈ। ਆ ਟਿਪ ਟੌਪ ਰਹਿਣ ਦਾ ਬਣ ਕੇ, ਆ ਬਿਲਕੁਲ ਬੜਾ ਕਹਿ ਲੋ ਕਿ ਸਵਰ ਕੇ ਰਹਿਣਗੇ, ਸ਼ੀਸ਼ੇ ਅੱਗੇ ਵਾਰ-ਵਾਰ ਚਿਹਰੇ ਦੇਖਣ। ਚਲੋ ਕੋਈ ਗਲਤ ਨਹੀਂ, ਜਿਹੋ ਜਿਹਾ ਜਿਹਦਾ ਸੁਭਾਅ ਹੈ ਸਵਰ ਕੇ ਰਹਿਣਾ, ਸੋਹਣੇ ਕੱਪੜੇ ਪਾਉਣਾ ਗਲਤ ਗੱਲ ਨਹੀਂ। ਮਾਲਕ ਨੇ ਤੈਨੂੰ ਸੁੱਖ ਸਹੂਲਤਾਂ ਦਿੱਤੀਆਂ ਨੇ, ਉਹਨਾਂ ਦਾ ਆਨੰਦ ਲੈਣਾ ਕੋਈ ਗਲਤ ਗੱਲ ਨਹੀਂ। ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਸਵਰਨਾ ਹੈ ਤੇ ਪਰਮੇਸ਼ਰ ਦੀਆਂ ਤੇ ਆਪਣੀਆਂ ਨਜ਼ਰਾਂ ਵਿੱਚ ਜ਼ਰੂਰ ਸਵਰੋ ਜੀ, ਜ਼ਰੂਰ ਸਵਰੋ। ਤਿਆਰ ਹੁੰਨੇ ਆ ਨਾ, ਸ਼ੀਸ਼ੇ ਦੇ ਕੋਲ ਖਲੋ ਕੇ ਆਪਣੇ ਆਪ ਨੂੰ ਵੇਖਦੇ ਆ, ਉਹ ਸ਼ੀਸ਼ੇ ਦੇ ਕੋਲ ਆਪਣੇ ਆਪ ਦਾ ਮਿਜਾਜ ਇਹ ਭਾਵੇਂ ਘੱਟ ਪੁੱਛੋ, ਸ਼ੀਸ਼ੇ ਦੇ ਸਾਹਮਣੇ ਖਲੋ ਕੇ ਭਾਵੇਂ ਘੱਟ ਸਵਰੋ। ਜੇ ਸਵਰਨਾ ਹੈ ਨਾ ਪਰਮੇਸ਼ਰ ਦੀਆਂ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀਆਂ ਤੇ ਆਪਣੀਆਂ ਨਜ਼ਰਾਂ ਵਿੱਚ ਸਵਰੋ ਜ਼ਰੂਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਜਦੋਂ ਰਾਮਦਾਸ। ਉਹਦੀਆਂ ਨਜ਼ਰਾਂ 'ਚ ਸਵਰਾਂਗੇ, ਆਪਣੀਆਂ ਨਜ਼ਰਾਂ ਵਿੱਚ ਸਵਰਾਂਗੇ, ਫਿਰ ਉਹ ਬਖਸ਼ਿਸ਼ਾਂ ਕਰੇਗਾ ਹੀ ਕਰੇਗਾ, ਰਹਿਮਤਾਂ ਕਰੇਗਾ ਹੀ ਕਰੇਗਾ। ਹੈ ਜੀ, ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਈ ਆਪਣੀ ਜ਼ਿੰਦਗੀ ਦੇ ਵਿੱਚ ਨਾ ਹਾਰ ਮੰਨ ਲੈਂਦੇ ਨੇ, ਬਸ ਖਤਮ, ਐਂਡ ਹੋ ਗਿਆ, ਐਂਡ ਖਤਮ ਹੈ ਕੰਮ, ਖਤਮ। ਪਰ ਮੇਰੇ ਕੋਲ ਜਿਹੜਾ ਵੀ ਆਉਂਦਾ ਹੈ ਨਾ, ਜਿਹੜਾ ਕਹਿੰਦਾ ਨਾ ਮੈਂ ਖਤਮ ਹੋਣ ਲੱਗਾ, ਮੈਂ ਸਪੋਰਟ ਦੇਣਾ, ਉਹ ਛੱਡ ਕੋਈ ਨਹੀਂ, ਗੁਰੂ ਰਾਮਦਾਸ ਵੱਡਾ, ਬਾਬਾ ਦੀਪ ਸਿੰਘ ਵੱਡਾ। ਮੈਂ ਗੱਲ ਸੁਣਾਈ ਸੀ, ਤੁਹਾਨੂੰ ਯਾਦ ਹੋਏਗਾ, ਪਿਛਲੇ ਤੋਂ ਪਿਛਲੇ ਚੁਪਹਿਰੇ 'ਚ ਮੈਂ ਨਾਂ ਵੀ ਬੋਲਿਆ ਸੀ, ਬੰਬਈ ਤੋਂ ਬੰਟੀ ਵੀਰ ਜੀ, ਨਾਂ ਬੋਲਿਆ ਸੀ, ਔਨ ਰਿਕਾਰਡ ਪਿਆ ਪ੍ਰੋਗਰਾਮ, ਸਾਰਿਆਂ ਨੇ ਸੁਣਿਆ ਹੋਏਗਾ, ਸਾਹਮਣੇ ਬੈਠੇ ਨੇ। ਇਹ ਉਦੋਂ ਮੈਂ ਕਿਹਾ ਸੀ, ਇਹਨਾਂ ਨੇ ਕਿਹਾ ਸੀ ਅਸੀਂ ਆਉਣਾ ਸ਼ੁਕਰਾਨਾ ਕਰਨ ਵੀ। ਸੁਣਿਓ, ਕੈਂਸਰ ਦੀ ਥੋੜੀ ਜਿਹੀ ਸ਼ਿਕਾਇਤ ਆਈ, ਸਾਹਮਣੇ ਬੈਠੇ ਨੇ। ਮਨ ਤੇ ਘਬਰਾਉਂਦਾ ਹੀ ਹੈ ਜਦੋਂ ਕੋਈ ਇਦਾਂ ਦੀ ਟੈਨਸ਼ਨ ਬਣੇ। ਮੈਂ ਇੱਕੋ ਲਫ਼ਜ਼ ਵਰਤੇ, ਮੈਂ ਬੱਟੀ ਕੋਈ ਨਹੀਂ, ਕੈਂਸਰ ਕੈਂਸਰ ਹੈ, ਟੈਨਸ਼ਨ ਕਿਉਂ ਲੈਣੀ। ਬਾਬਾ ਦੀਪ ਸਿੰਘ ਵੱਡੇ ਅਰਦਾਸ ਕਰਦੇ ਜਾ ਕੇ ਉੱਥੇ ਬਾਬਾ ਦੀਪ ਸਿੰਘ ਚਰਨਾਂ 'ਚ, ਗੁਰੂ ਰਾਮਦਾਸ ਦੇ ਚਰਨਾਂ 'ਚ, ਕੈਂਸਰ ਕੈਂਸਰ ਹੈ। ਹੁਣ ਇਹੋ ਹੀ ਮੈਂ ਕਹੀ ਜਾਵਾਂ, ਹਾਏ ਇਦਾਂ ਪ੍ਰੋਬਲਮ ਆ ਗਈ, ਕੀ ਬਣੇਗਾ, ਕਿੱਦਾਂ ਹੋਏਗਾ, ਇਹ ਤੇ ਹੋਰ ਬੰਦਾ ਟੈਨਸ਼ਨ 'ਚ ਜਾਏਗਾ ਨਾ। ਤੇ ਅੱਜ ਗੁਰੂ ਦੀ ਕਿਰਪਾ ਨਾਲ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੀ ਮਿਹਰ ਨਾਲ ਕਹਿ ਰਹੇ ਆ, ਸੱਚਮੁੱਚ ਕੈਂਸਰ ਕੈਂਸਲ ਹੋ ਗਿਆ ਹੈ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਇਹ ਸ਼ੁਕਰਾਨਾ ਕਰਨ ਆਏ ਫਿਰ ਗੁਰੂ ਰਾਮਦਾਸ ਦਾ, ਬਾਬਾ ਦੀਪ ਸਿੰਘ ਜੀ ਦਾ। ਹਾਂਜੀ, ਕਈ ਲੋਕ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ, ਉਹ ਹਾਰ ਨਹੀਂ ਮੰਨਣੀ। ਜਿੱਤਣ ਵਾਲੇ ਕਦੀ ਹਾਰ ਨਹੀਂ ਮੰਨਦੇ, ਤੇ ਸੱਚੀ ਗੱਲ ਏ, ਹਾਰ ਮੰਨਣ ਵਾਲੇ ਕਦੀ ਜਿੱਤ ਨਹੀਂ ਜੇ ਸਕਦੇ। ਹਾਰ ਨਾ ਮੰਨੋ। ਜ਼ਿੰਦਗੀ ਦਾ ਜਿਹੋ ਜਿਹਾ ਮਰਜ਼ੀ ਮੋੜ ਆ ਜਾਏ ਨਾ, ਅੱਜ ਚੜ੍ਹਦੀ ਕਲਾ 'ਚ ਰਹਿਣਾ, ਚੜ੍ਹਦੀ ਕਲਾ 'ਚ। ਡਰਾਂ ਮੈਂ ਤਾਂ ਜੇ ਮੇਰਾ ਪਿਓ ਛੋਟਾ ਹੈ, ਡਰਾਂ ਮੈਂ ਤਾਂ, ਟੈਨਸ਼ਨ ਮੈਂ ਤਾਂ ਲਵਾਂ ਜੇ ਮੇਰਾ ਬਾਪ ਛੋਟਾ, ਮੇਰਾ ਤੇ ਬਾਪੂ ਹੀ ਬੜਾ ਵੱਡਾ ਹੈ।
ਜਿਹੜਾ ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਦਾ, ਮੈਨੂੰ ਰੋਲਣ ਨਹੀਂ ਲੱਗਾ, ਮੈਨੂੰ ਨਹੀਂ ਰੋਲਦਾ ਉਹ। ਜੋ ਵੀ ਇਹ ਬਣਿਆ ਤੇ ਮੈਂ ਉਹਦਾ ਹੀ ਹੈ ਨਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬੱਚੇ ਬਣ ਕੇ ਰਵਾਂਗੇ ਨਾ ਉਹਦੇ, ਹਰ ਵੇਲੇ ਬੱਚੇ ਬਣ ਕੇ। ਬਾਪੂ ਜੀ ਅਸੀਂ ਤੁਹਾਡੇ ਬੱਚੇ ਆ, ਅਸੀਂ ਤੁਹਾਡੇ ਬੱਚੇ ਆ। ਬੱਚੇ ਛੋਟੇ ਹੁਣ ਗੰਦਗੀ ਵੀ ਕਰ ਦਿੰਦੇ ਨੇ ਝੋਲੀ ਵਿੱਚ ਮਾਪਿਆਂ ਦੇ। ਦੱਸੋ ਮਾਪੇ ਕਦੀ ਝਿੜਕਾਂ ਦਿੰਦੇ? ਛੋਟੇ ਬੱਚੇ ਹੋਣ, ਕਈ ਵਾਰੀ ਪਿਓ ਨੇ ਚੱਕਿਆ ਹੋਵੇ, ਪਿਓ ਦੀ ਦਾੜੀ ਵੀ ਪੁੱਟਦੇ, ਕਦੀ ਪਿਓ ਗੁੱਸਾ ਕਰਦਾ। ਜੇ ਉਹਦੇ ਬੱਚੇ ਬਣ ਕੇ ਰਵਾਂਗੇ ਨਾ, ਹਰ ਪੱਖ ਤੋਂ ਬਚਾ ਕੇ ਹੀ ਰੱਖੇਗਾ, ਹਰ ਪੱਖ ਤੋਂ। ਅਸੀਂ ਤੇ ਹਾਂ ਹੀ ਉਹਦੇ ਨਿਆਣੇ, ਹਾਂ ਹੀ ਉਹਦੇ ਬੱਚੇ, ਚੰਗੇ ਆ ਮੰਦੇ ਆ, ਗੰਦਗੀ ਕਰਨ ਵਾਲੇ ਆ। ਹਾਂਜੀ, ਭਾਵੇਂ ਬਾਪੂ ਦੀ ਦਾੜੀ ਵੀ ਪੁੱਟ ਲੈਨੇ ਆ, ਕਿਸੇ ਵੇਲੇ ਔਗਣ ਕਰਦੇ ਆ, ਗੁਨਾਹ ਕਰਦੇ ਆ, ਹਾਂ ਤੇ ਉਹਦੇ ਬੱਚੇ। ਤੇ ਸੱਚੀ ਗੱਲ, ਆਪਣੇ ਬੱਚਿਆਂ ਨੂੰ ਭੁੱਖਾ ਨਹੀਂ ਰੁਲਣ ਦਿੰਦਾ, ਨਹੀਂ ਜੇ ਰੁਲਣ ਦਿੰਦਾ। ਐਵੇਂ ਨਹੀਂ ਅਸੀਂ ਰੋਜ਼ ਪੜ੍ਹਦੇ ਗੁਰੂ ਰਾਮਦਾਸ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਬਾਬਾ ਦੀਪ ਸਿੰਘ ਮੈਂ ਤੇਰਾ, ਤੂੰ ਮੇਰਾ। ਐਵੇਂ ਨਹੀਂ ਪੜ੍ਹਦੇ, ਉਹਦੇ ਬੱਚੇ ਆ। ਤੇ ਸੱਚਾਈ ਏ, ਕਦੀ ਵੀ ਟੈਨਸ਼ਨ ਕੋਈ ਗੱਲ ਦੀ ਦਿਮਾਗ ਤੇ ਨਹੀਂ ਲਾਉਣੀ, ਚੜ੍ਹਦੀ ਕਲਾ ਵਿੱਚ ਰਹਿਣਾ। ਬਸ ਇਹ ਰੱਖਣੀ ਹੈ ਗੱਲ, ਉਹ ਜਿੰਨੇ ਜਿਤਾਉਣਾ ਹੈ ਨਾ ਉਹ ਮੇਰੇ ਵੱਲੇ। ਜਿੱਤਣ ਵਾਲੇ ਕਦੀ ਹਾਰ ਨਹੀਂ ਮੰਨਦੇ ਤੇ ਹਾਰ ਮੰਨਣ ਵਾਲੇ ਜਿੱਤ ਨਹੀਂ ਸਕਦੇ। ਬਸ ਆਹ ਚੀਜ਼ ਦਿਮਾਗ 'ਚ ਰੱਖੋ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ। ਅੱਜ ਜੋ ਮਹੀਨਾ ਚੜ੍ਹਨਾ ਹੈ 12 ਵਜੇ, ਅਗਲਾ ਦਿਨ ਚੜ੍ਹ ਜਾਣਾ ਹੈ, ਨਵਾਂ ਸਾਲ, ਸੰਗਰਾਂਦ ਦਾ ਦਿਨ, ਨਵੇਂ ਸਾਲ ਦਾ ਦਿਨ। ਕਿੰਨੇ ਵੱਡੇ ਬੋਨਸ ਸਾਨੂੰ ਮਿਲ ਰਹੇ। ਗੁਰੂ ਦੀ ਹਜ਼ੂਰੀ, ਸੰਗਤ ਦੀ ਹਜ਼ੂਰੀ, ਸ਼ਹੀਦ ਸਿੰਘਾਂ ਦੀ ਹਜ਼ੂਰੀ, ਕੀਰਤਨ ਕਰ ਰਹੇ ਅਸੀਂ ਸਾਰੇ ਬੈਠੇ, ਇਹ ਵੀ ਬੋਨਸ। ਕੀਰਤਨ ਕਰਦਿਆਂ ਕਰਦਿਆਂ ਨਵੇਂ ਸਾਲ 'ਚ ਅਸੀਂ ਪੈਰ ਪਾਉਣਾ ਹੈ, ਇਹ ਵੀ ਬੋਨਸ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅੰਮ੍ਰਿਤ ਵੇਲਾ ਚੜ ਜਾਣਾ, ਉਹ ਵੀ ਬੋਨਸ। ਕਿੰਨੀਆਂ ਵੱਡੀਆਂ ਬਖਸ਼ਿਸ਼ਾਂ ਮਿਲ ਰਹੀਆਂ ਨੇ ਅੱਜ ਸਾਨੂੰ, ਕਿੰਨੀਆਂ ਰਹਿਮਤਾਂ ਬਾਪੂ ਜੀ ਦੇ ਰਹੇ। ਤੇ ਆਓ ਸਾਰੀ ਸੰਗਤ ਪਿਆਰ ਦੇ ਨਾਲ, ਜੋ ਅੱਜ ਮਹੀਨਾ ਚੜ੍ਹਨਾ ਹੈ 12 ਵਜੇ ਤੋਂ ਬਾਅਦ, ਤੇ ਸਾਰੀ ਸੰਗਤ ਕੋ ਬਾਪੂ ਜੀ ਦੇ ਪਿਆਰੇ ਮਿੱਠੜੇ ਬੋਲ ਆਪਣੀ ਲਿਆਓ ਰਸਨਾ ਦੇ ਉੱਤੇ ਤੇ ਪੜ੍ਹਿਓ ਜੀ ਇਹ ਸ਼ਬਦ। ਚੇਤ ਗੋਵਿੰਦ ਆਰਾਧਿਏ, ਹੋਵੇ ਆਨੰਦ ਕਰਨਾ, ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਪੜ੍ਹਨਾ। ਚੇਤ ਗੋਵਿੰਦ ਆਰਾਧਿਏ, ਹੋਵੇ ਆਨੰਦ ਕਰਨਾ, ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਪੜ੍ਹਨਾ। ਸਾਰੇ ਪੜ੍ਹੋ। ਚੇਤ ਗੋਵਿੰਦ ਆਰਾਧਿਏ, ਹੋਵੇ ਆਨੰਦ ਕਰਨਾ, ਸੰਤ ਜਨਾ ਮਿਲ ਪਾਈਏ, ਰਸਨਾ ਨਾਮ ਪੜ੍ਹਨਾ। ਆਪਣਾ ਆਏ ਤਿਸੇ ਗਣਾ,
गोविंद आराधिए, बोलो चेत गोविंद आराधिए, होवे आनंद कणा, संत जना मिल पाइए, रसना नाम पढ़ा। चेत गोविंद आराधिए, होवे आनंद कणा, संत जना मिल पाइए, रसना नाम पढ़ा। धन गुरु रामदास जी, गुरु रामदास जी, प्यार न लखन जी, धन बाबा दीप सिंह जी, जन थल महियल पूरिया, रमिया विच बड़ा। जल थल महियल पूरिया, रमिया विच बड़ा। सो प्रभ चित नामई, कितड़ा दुख गणा, कितड़ा दुख गणा। चेत गोविंद आराधिए, पढ़ो चेत गोविंद आराधिए, होवे आनंद कणा, संत जना मिल पाइए, रसना नाम पढ़ा। सारे चेत गोविंद आराधिए, होवे आनंद कणा, संत जना मिल पाइए, रसना नाम पढ़ा। धन गुरु रामदास जी, गुरु रामदास जी, प्यार न लखन जी, धन बाबा दीप सिंह जी, धन खंडे वाड़िया, जिन्नी रोमिया
गोविंद आराधिए, चेत 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 गोविंद आराधिए। मेरे मन बोलो, मेरे मन सारे बोलो, मेरे मन सारे बोलो जी, मेरे मन चेत सच्चा सोए, एको चेते ता सुख पावे, फिर दुख न मूले होए। चेत गोविंद आराधिए, 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 चेत गोविंद आराधिए। ए मन हर जियो चेत तो, ए मन हर जियो चेत तो, मन तज विकार, मनो तज विकार, गुर के शब्द ध्याए तो, गुर के शब्द ध्याए तो, ता सच लगी प्यार, ता सच लगी प्यार। चेत गोविंद आराधिए, चेत गोविंद आराधिए, चेत गोविंद आराधिए, चेत गोविंद आराधिए। मत भूले रे मन चेत हरि, चेत हरि, चेत हरि, चेत हरि। आहे गुरु, वाहे गुरु, वाहे गुरु, तन वाहे गुरु, वाहे गुरु, चेत हरि, वाहे गुरु, वाहे गुरु, तन वाहे गुरु। मत भूले रे मन चेत हरि, मत भूले रे मन चेत हरि। बिन गुर मुक्त नाही त्रैलोई, गुरमुख पाइए नाम हरि। वाहे गुरु चेत, वाहे गुरु चेत, वाहे गुरु तन वाहे गुरु, वाहे गुरु, चेत वाहे गुरु, चेते च रख, वाहे गुरु, तन वाहे गुरु। चेत मना पार ब्रह्म परमेश्वर, चेत मना पार ब्रह्म परमेश्वर। सर्व कला जिन तारी, करुणा में समरथ स्वामी, कट कट प्राण आधारी। चेत गोविंद आराधिए, चेत गोविंद आराधिए, चेत गोविंद आराधिए, चेत गोविंद आराधिए। माया को मद कहाँ करत है, संग न कहूँ जाई। नानक कहत चेत चिंता मन, होए है अंत सहाय, होए है अंत सहाय, होए है अंत सहाय। वाहे गुरु, वाहे गुरु, वाहे गुरु तन वाहे गुरु, वाहे गुरु, वाहे गुरु, वाहे गुरु,
सियाणप छोड़ सगले भेख, सिमर हर हर सदा नानक। तरे कई अनेक, तरे कई अनेक, बोलो तरे कई अनेक, सारे तरे कई अनेक, तरे कई अनेक, बोलो तरे कई। पर कदों वाहे गुरु, वाहे गुरु, वाहे गुरु, तन वाहे गुरु, वाहे गुरु। चेत दा महीना कह रहा वाहे गुरु। चेते कर चेते, वाहे गुरु। तन वाहे गुरु। गुर शब्दी हर चेत सुभाए, राम नाम रस रहे अघाए। कुट कुटंतर के पाप जल जाए, जीवत मरे हर नाम समाए। कोट कुटंतर के पाप जल जाए। वाहे गुरु, वाहे गुरु, वाहे गुरु, तन वाहे गुरु, वाहे गुरु। वाहे गुरु। वाहे गुरु। तन वाहे गुरु। चेत गोविंद आराधिए, चेत गोविंद आराधिए, चेत गोविंद आराधिए। चेत गोविंद आराधिए। चेत गोविंद आराधिए, चेत गोविंद आराधिए, चेत गोविंद आराधिए, चेत गोविंद आराधिए। चेत गोविंद आराधिए, चेत गोविंद आराधिए। चेत गोविंद आराधिए। चेत गोविंद आराधिए। वाहे गुरु, वाहे गुरु, वाहे गुरु, तन वाहे गुरु, वाहे गुरु। रदो वाहे गुरु। चेत दा महीना कह रहा वाहे गुरु। चेते कर। वाहे गुरु। मैं तेरा, मैं तेरा, मैं तेरा, तू मेरा, मैं तेरा। मैं तेरा। मैं तेरा। तू मेरा। मैं तेरा, मैं तेरा, मैं तेरा, तू मेरा, मैं तेरा। मैं तेरा। मैं तेरा। तू मेरा। गुरु रामदास जी, धन गुरु रामदास जी। बाबा दीप सिंह जी, बाबा दीप सिंह जी। जी मैं तेरा, मैं तेरा, मैं तेरा, तू मेरा, मैं तेरा। मैं तेरा। मैं तेरा। तू मेरा। मैं तेरा, मैं तेरा, मैं तेरा, तू मेरा, मैं तेरा। मैं तेरा। तेरा तू मेरा। रामदास जी, धन गुरु रामदास जी। धन गुरु रामदास जी, धन गुरु रामदास जी। जी बाबा दीप सिंह जी, बाबा दीप सिंह जी। ओ बाबा दीप सिंह जी। बाबा दीप सिंह जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ।
ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ
ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਨਵੀਂ ਚਿੱਪ ਆ ਗਈ ਹੈ ਜਪਜੀ ਸਾਹਿਬ ਤੇ ਚੌਪਈ ਸਾਹਿਬ ਦੇ ਪਾਠ ਦੀ। ਜਿਨ੍ਹਾਂ ਨੇ ਘਰਾਂ 'ਚ ਨਹੀਂ ਲਾਈ ਲਾ ਲਓ, ਤੇ ਜਿਹੜੇ ਆਨਲਾਈਨ ਵੀ ਮੰਗਵਾਉਣਾ ਚਾਹੁੰਦੇ ਹੋਵੋ 98 759 09004। ਪਹਿਲੀਆਂ ਚਿੱਪਾਂ ਵੀ ਸੁਖਮਨੀ ਸਾਹਿਬ ਦੀਆਂ ਵੀ, ਹੋਰ ਪਹਿਲੀਆਂ ਚਿੱਪਾਂ ਵੀ, ਤੇ ਆਹ ਚਿੱਪ ਮੰਗਵਾਉਣ ਲਈ ਵੀ ਆਪ ਜੀ ਜਿਹੜਾ ਨੰਬਰ ਮੈਂ ਬੋਲਿਆ ਇਹਦੇ ਤੇ ਸੰਪਰਕ ਕਰ ਸਕਦੇ ਹੋ। ਇਹ ਪੈਨ ਡਰਾਈਵ ਵੀ ਹੈ ਜਿਹਦੇ ਵਿੱਚ 13 ਦਿਨਾਂ ਦਾ ਅੰਮ੍ਰਿਤ ਵੇਲਾ ਵੀ, ਸੁਖਮਨੀ ਸਾਹਿਬ ਦਾ ਪਾਠ ਵੀ ਆਪੋ ਆਪਣੇ ਘਰਾਂ 'ਚ ਲਾਓ ਤੇ ਨਾਲ ਮਹਾਰਾਜ ਜੀ ਦੀਆਂ ਅਸੀਸਾਂ ਲਿਆ ਕਰੋ। ਇਹ ਚੌਥੀ ਕਿਤਾਬ ਕੁਦਰਤ ਕੇ ਸਭ ਬੰਦੇ, ਇਹ ਕਿਤਾਬ ਵੀ ਨਵੀਂ ਹੈ, ਜਿਨ੍ਹਾਂ ਨੇ ਨਹੀਂ ਪੜ੍ਹੀ ਜ਼ਰੂਰ ਪੜ੍ਹੋ, ਅਗਾਂਹ ਵੰਡਣ ਵਾਸਤੇ ਵੀ ਲੈ ਜਾਓ।